हाँ क्या आज सुनाओ ठीक हो? ठीक ठाक तुसीं सनाओ। अल्लाह शुक्र है बिल्कुल खैर ते सन दसो जरा कि नाम है अपना? इब्राहिम इब्राहिम ते केड़ा पिंड च अपना? मंगवाल। मंगवाल। ਅਸੀਂ ਦੋਸਤੋ ਤੁਹਾਨੂੰ ਵਾਅਦਾ ਕਰ ਦਈਏ ਕਿ ਪਹਿਲੇ ਵੀ ਅਸੀਂ ਬਜ਼ੁਰਗਾਂ ਨਾਲ ਇੱਕ ਬੈਠਕ ਕੀਤੀ। ਅੱਛਾ ਚਾਚੂ ਦੱਸੋ ਜਰਾ ਸਾਨੂੰ ਕਿ ਦਿਆਲ ਸਿੰਘ ਜ਼ੈਲਦਾਰ ਦੇ ਬਾਰੇ ਚ ਤੁਸੀਂ ਕੀ ਜਾਣਦੇ ਹੋ? ਦਿਆਲ ਸਿੰਘ ਦੇ ਬਾਰੇ ਚ ਅਸੀਂ ਸਭ ਕੁਝ ਜਾਣਦੇ ਹਾਂ। ਹਾਂਜੀ। ਉਹ ਚੌਧਰੀ ਬੰਦਾ ਸੀ। ਅੱਛਾ। ਹਰ ਕੰਮ ਉਹ ਕਰਦਾ। ਅੱਛਾ। ਉਹਦਾ ਕੰਮ ਸੀ ਜੇ ਕੋਈ ਝਗੜਾ ਕੋਈ ਮੁਸਲਮਾਨ ਵੀ ਝਗੜ ਪਿਆ ਨਾ ਹਾਂਜੀ ਉਹਨੂੰ ਥਾਣੇ ਨਹੀਂ ਸੀ ਜਾਣਾ। ਅੱਛਾ। ਉਹਦਾ ਕੰਮ ਇਹ ਰਾਜ ਉੱਥੇ ਯਾਨੀ ਕਿ ਉਹਦਾ ਕੰਮ ਪੰਚਾਇਤ 'ਚ ਹੀ ਫੈਸਲਾ ਕਰਦਾ। ਜ਼ਬਰਦਸਤ। ਅੱਛਾ। ਉਹ ਇਸ ਕਰਕੇ ਬੰਦਾ ਬਹੁਤ ਨੇਕ ਆਦਮੀ। ਹੋਰ ਉਹਦਾ ਰਹਿਣ ਸਹਿਣ ਜਿਹੜਾ ਉਹ ਕੀ ਹੁੰਦਾ ਸੀ? ਇਹੀ ਰਹਿਣ ਸਹਿਣ ਜ਼ਿੰਦਗੀ ਗੁਜ਼ਾਰਨ ਦਾ ਲਿਬਾਸ ਕਿਸ ਤਰ੍ਹਾਂ ਦਾ ਪਾਉਂਦਾ ਸੀ? ਲਿਬਾਸ ਉਹ ਸਾਦਾ ਕੇ ਪਾਉਂਦਾ ਸੀ। ਅੱਛਾ। ਟੋਪੀ ਸਿਰ ਤੇ ਰੱਖਣੀ, ਦਾਲ ਦੇ ਵਿੱਚ ਜਾਣਾ ਡਾਂਗੇ ਟਾਂਗੇ ਦੇ। ਇਹਦਾ ਮਤਲਬ ਹੈ ਫਿਰ ਘੋੜੀ ਤੋਂ ਰੱਖੀ ਹੋਏਗੀ ਨਾ? ਘੋੜੀਆਂ ਉਹਦੇ ਕੋਲ ਬਥੇਰੀਆਂ ਹਨ। ਅੱਛਾ। ਟਾਂਗਾ ਵੀ ਰੱਖਿਆ ਹੋਇਆ ਉਹ ਟਾਂਗੇ ਤੇ ਵੀ ਲੱਗਦਾ। ਕਿੰਨੇ ਭਰਾ ਸਾਨੂੰ? ਤਿੰਨ ਭਰਾ। ਬਾਕੀ ਭਰਾਵਾਂ ਦਾ ਕੀ ਨਾਂ ਸੀ? ਇੱਕ ਦਾ ਨਾਂ ਛਾਲੋ ਸੀ। ਹਾਂ। ਇੱਕ ਦਾ ਨਾਂ ਰਾਮਾ ਸੀ। ਰਾਮਾ ਸੀ। ਰਾਮਾ ਤੇ ਛਾਲੋ ਦੋ ਭਰਾ ਸਨ ਉਹਨਾਂ ਦੇ। ਹੈ। ਅੱਛਾ। ਤੇ ਉਹਨਾਂ ਦੇ ਜਿਹੜੇ ਬੇਟੇ ਸਨ ਉਹਨਾਂ ਦਾ ਕੀ ਨਾਂ ਯਾਦ? ਛਾਲੋ ਦਾ ਪੁੱਤਰ ਸੀ ਜਿਹੜਾ ਉਹਦਾ ਨਾਂ ਸੀ ਪੂਜੋ। ਇਹ ਛਾਲੋ ਦਾ ਪੁੱਤਰ। ਇੱਕ ਦਿਆਲ ਸਿੰਘ ਦਾ ਭਤੀਜਾ ਸੀ ਇਹ। ਹਾਂ। ਅੱਛਾ। ਜਿਹੜਾ ਸੀ ਨਾ ਰਾਮੇ ਦਾ ਮੁੰਡਾ ਉਹਦਾ ਨਿਆਣ ਸੀ। ਉਹਦਾ ਨਿਆਣ ਸੀ। ਉਹ ਵੀ ਯਾਨੀ ਕਿ ਦਿਆਲ ਸਿੰਘ ਦਾ ਭਤੀਜਾ ਸੀ। ਦਿਆਲ ਸਿੰਘ ਦੇ ਜਿਹੜੇ ਆਪਣੇ ਬੇਟੇ ਸਨ ਉਹਨਾਂ ਦਾ ਕੀ ਨਾਂ ਸੀ? ਕਰਤਾਰਾ। ਕਰਤਾਰਾ। ਦੂਸਰੇ ਦਾ ਨਹੀਂ ਮੈਨੂੰ ਪੱਕਾ ਪਤਾ ਉਹਦਾ ਕੀ ਨਾਂ ਸੀ। ਕਰਤਾਰੇ ਦਾ ਕਿਉਂਕਿ ਜਿਹੜੇ ਕਰਤਾਰਾ ਨਾ ਉਹਦੇ ਸਾਡੇ ਨਾਲ ਜਾਏ ਨਾ ਉਹ ਸਾਡੇ ਨਾਲ ਖੇਡਦਾ ਬੋਲਦਾ ਵੀ ਸੀ। ਕਰਤਾਰਾ ਤੁਹਾਡਾ ਨਾਲ ਖੇਡਦਾ ਰਿਹਾ? ਹਾਂ। ਅੱਛਾ। ਤੇ ਤੁਹਾਨੂੰ ਅਗਰ ਅਸੀਂ ਉਹਦੀ ਫੋਟੋ ਦਿਖਾਈਏ ਤੇ ਪਛਾਣ ਲਓਗੇ? ਹਾਂ। ਅੱਛਾ। ਕਰਤਾਰੇ ਦੀ ਫੋਟੋ ਹੀ ਪਛਾਣ। ਤੇ ਦਿਆਲ ਸਿੰਘ ਵੀ ਤੁਹਾਨੂੰ ਤਸਵੀਰ ਦਿਖਾਈਏ ਅਸੀਂ ਤੇ ਤੁਸੀਂ ਪਛਾਣ। ਦਿਆਲ ਸਿੰਘ ਦੀ, ਰਾਮੇ ਦੀ ਤੇ ਛਾਲੋ ਦੀ ਇਹ ਅਸੀਂ ਪਛਾਣ। ਠੀਕ ਹੈ। ਦਿਆਲ ਸਿੰਘ ਦੇਖਿਆ, ਛਾਲੋ ਦੇਖਿਆ। ਅੱਛਾ। ਛੈਲੋ ਵੀ ਦੇਖਿਆ ਰਾਮਾ ਵੀ ਦੇਖਿਆ। ਰਾਮਾ ਵੀ ਦੇਖਿਆ ਕਰਤਾਰਾ ਤੇ ਪੂਜੋ। ਕਰਤਾਰਾ ਵੀ ਦੇਖਿਆ ਪੂਰੋ ਵੀ ਦੇਖਿਆ ਨਿਹਾਲਾ ਵੀ ਦੇਖਿਆ। ਹੈ ਕੌਣ ਜੀ? ਦਿਆਲ ਸਿੰਘ। ਹਾਂ ਦਿਆਲ ਸਿੰਘ। ਇਹ ਤੁਸੀਂ ਇਹ ਕਰਤਾਰੇ ਇਹ ਕਿਹਦੀ ਤਸਵੀਰ ਜੀ? ਕਰਤਾਰੇ ਦੀ। ਇਹ ਕਰਤਾਰਾ ਤੁਸੀਂ ਦੇਖਿਆ ਦਾ ਹੀ ਹੈ? ਹਾਂ। ਇਹ ਤੁਹਾਡੇ ਨਾਲ ਖੇਡਦੇ ਰਹੇ ਨੇ? ਹਾਂ। ਅੱਛਾ। ਤੁਹਾਡੇ ਹਮ ਉਮਰ ਨੇ? ਹਾਂ। ਤੇ ਇਹਨਾਂ ਨਾਲ ਕੋਈ ਦੁਆ ਸਲਾਮ ਕਰਨੀ ਹੈ ਤੇ ਕਰ ਲਓ। ਦੁਆ ਸਲਾਮ ਇਹਨਾਂ ਨਾਲ ਠੀਕ ਹੈ। ਜੋ ਕੋਈ ਵੀ ਇਹਨਾਂ ਦਾ ਹਾਲ ਸੀ ਉਹ ਅਸਾਂ ਦੇਖ ਲਿਆ। ਹਾਂ। ਠੀਕ ਹੈ। ਸਾਨੂੰ ਤਸਵੀਰ ਕਾਫੀ ਚਿਰੀ ਦੇਖੀ ਆ। ਹਾਂ। ਹਾਂ। ਤੇ ਚਲੋ ਫਿਰ ਇਹਨਾਂ ਦਾ ਘਰ ਦਿਖਾਓ ਭਲਾ ਇਹਨਾਂ ਦਾ ਘਰ ਕਿੱਥੇ? ਹਾਂ ਘਰ ਦੱਸਦੇ ਆ। ਚਲੋ। ਤੇ ਇਸ ਵਕਤ ਅਸੀਂ ਇਹ ਕਿਹੜੀ ਜਗ੍ਹਾ ਤੇ ਖੜੇ ਨੇ? ਇਹ ਬਾਗ ਦੇ ਵਿੱਚ। ਬਾਗ ਦੇ ਵਿੱਚ। ਇਹ ਕਿਹਦਾ ਬਾਗ ਸੀ? ਇਹ ਦਿਆਲ ਸਿੰਘ ਦਾ। ਦਿਆਲ ਸਿੰਘ ਦਾ ਬਾਗ ਸੀ। ਦੋਸਤੋ ਇਸ ਵਕਤ ਬਜ਼ੁਰਗ ਸਾਨੂੰ ਦੱਸ ਰਹੇ ਨੇ ਕਿ ਲੈ ਕੇ ਆਏ ਨੇ ਉਸ ਜਗ੍ਹਾ ਤੇ ਜਿੱਥੇ ਦਿਆਲ ਸਿੰਘ ਜ਼ੈਲਦਾਰ ਦਾ ਤੇ ਕੁਛ ਬਾਕੀਆਂ ਤੋਂ ਵੀ ਮੌਜੂਦ ਨੇ, ਕੁਛ ਬਾਰੇ ਨਕਲ ਹੈ ਨੇ, ਕੁਛ ਪੁਰਾਣੇ ਜਿਹੜੇ ਮੌਜੂਦ ਨੇ। ਔਰ ਇਸ ਵਕਤ ਅਸੀਂ ਹੁਣ ਬਜ਼ੁਰਗਾਂ ਕੋਲ ਪੁੱਛਾਂਗੇ ਕਿ ਕਿੰਨਾ ਕੁ ਵੱਡਾ ਬਾਗ ਸੀ ਔਰ ਇੱਥੇ ਕਿਹੜੇ ਕਿਹੜੇ ਫਲ ਸਨ। ਇਹਦੇ ਵਿੱਚ ਨਾਰਿਆਂ ਦੇ ਬੂਟੇ, ਅੱਛਾ। ਨਾਖਾਂ ਦੇ ਬੂਟੇ, ਠੀਕ ਹੈ। ਮਾਲਟਿਆਂ ਦੇ, ਠੀਕ ਹੈ। ਅੰਬਾਂ ਦੇ ਹਾਂ। ਸਾਰੇ ਬੂਟੇ ਹੈ ਕੋਈ 4-5 ਕਿੱਲੇ ਪਏ ਅੱਛਾ। ਜਿਹਦੇ ਵਿੱਚ ਬਾਗ ਠੀਕ ਹੈ। ਇਹ ਸਾਰਾ ਇਕੱਠਾ ਬਾਗ ਸੀ। ਇਕੱਠਾ ਹੀ ਬਾਗ। ਤੇ ਦੂਸਰੇ ਲੋਕ ਅਗਰ ਜਿਹੜੇ ਮੁਸਲਮਾਨ ਨਹੀਂ ਸਨ, ਗੈਰ ਮੁਸਲਮ ਸਨ, ਉਹ ਵੀ ਅਗਰ ਬਾਗ ਦੀ ਉੱਚੀ ਦਾ ਇਸਤੇਮਾਲ ਕਰ ਲੈਂਦੇ ਨੇ? ਠੀਕ ਹੈ। ਉਹ ਅੱਛਾ ਬੰਦਾ ਸੀ, ਮਨਾ ਨਹੀਂ ਕਰਦਾ ਰਿਹਾ ਨਾ। ਅੱਛਾ। ਤੇ ਉਹਦੀ ਯਾਦ ਹੈ ਘੋੜੀ ਕਿਸ ਰੰਗ ਦੀ ਰੱਖੀ ਦੀ ਉਹਨੇ? ਘੋੜੀ ਇੱਕੋ ਦੀ ਕਾਲੇ ਰੰਗ ਦੀ ਸੀ। ਹਾਂ। ਜਿਹੜਾ ਘੋੜਾ ਸੀ ਨਾ ਹਾਂ। ਟਾਂਗੇ ਵਾਲਾ ਹਾਂ। ਉਹ ਸਾਦੇ ਰੰਗ ਦਾ। ਅੱਛਾ। ਟਾਂਗਾ ਯਾਨੀ ਕਿ ਬੱਗੀ ਸੀ ਜਾਂ ਉਂਝ ਸਿੰਪਲ ਟਾਂਗਾ? ਨਹੀਂ ਟਾਂਗਾ। ਤੇ ਉਹਨਾਂ ਦੀ ਜ਼ਮੀਨ ਵਗੈਰਾ ਕਿੱਥੇ ਕਿਹੜੇ ਪਾਸੇ? ਜ਼ਮੀਨ ਉਹਨਾਂ ਦੀ ਸਾਰੀ ਆ ਜਿਹੜੇ ਇਹ ਸਾਰੀ ਜ਼ਮੀਨ ਜਿਹੜੀ ਸੜਕੋਂ ਅੰਦਰ ਗਈ ਇਹ ਸੀ ਆ। ਹਾਂ। ਇਹ ਮਿਰਜ਼ਾਪੁਰ ਦੀ ਹਾਂ। ਤੇ ਜੰਡਿਆਲੀ ਉਹਨਾਂ ਦਾ ਬਾਗ ਆ ਸੀ ਤੋਂ ਇੱਧਰ ਗਈ। ਇਹ ਜਿਹੜਾ ਇਹ ਦਾ ਬੰਦਾ ਜਾਂ ਤੇਰੀ ਇਹ ਜਿਹੜਾ ਬੰਦਾ। ਅੱਛਾ। ਆ ਰਿਹਾ ਇਹ ਜੰਡਿਆਲਾ ਜਿਹੜਾ ਪਿੰਡ ਸੀ ਤੇ ਦਿਆਲ ਸਿੰਘ ਜ਼ੈਲਦਾਰ ਜਿਹੜਾ ਸੀ ਉਹਦਾ ਜਿਹੜੇ ਮੁਸਲਮਾਨ ਸਨ ਉਹਨਾਂ ਨਾਲ ਰਵੱਈਆ ਕਿਸ ਤਰ੍ਹਾਂ ਦਾ? ਬਹੁਤ ਚੰਗਾ ਰਵੱਈਆ ਸੀ। ਨਹੀਂ ਕਿ ਅੱਛਾ ਬੰਦਾ ਸੀ। ਨੇਕ ਬੰਦਾ। ਠੀਕ ਹੈ। ਤੇ ਸਾਨੂੰ ਦੱਸੋ ਕਿ ਉਹਦਾ ਕੋਈ ਆਪਣਾ ਹੋਰ ਵੀ ਬਿਜ਼ਨਸ ਹੈ ਸੀ, ਕੋਈ ਕਾਰੋਬਾਰ? ਕਾਰੋਬਾਰ ਉਹਦੀ ਬਾਈ ਬੜੀ ਸੀ। ਅੱਛਾ। 3-4 ਲੱਲਾਂ ਬੜੀਆਂ ਹਨ। 3-4 ਜੋਗਾਂ ਸਾਂ ਯਾਨੀ ਕੋਲ। ਠੀਕ ਹੈ। ਉਹਦਾ ਲਾਲੀ ਬਾਈ ਸੀ। ਹਾਂ। ਤੇ ਫਿਰ ਇਹ ਪਿਆਰੇ ਦੁਆਰੇ ਕਮਾਲੀਆਂ ਨੂੰ ਆਖਣਾ ਪਈ ਯਾਰ ਮੇਰੀ ਪੈਲੀ ਰਹਿ ਗਈ ਆ ਤੇ ਪਾਣੀ ਆ ਪਿੰਡਾਂ ਦੇ ਪਿੰਡ ਜੋਗਾ ਲੈ ਕੇ ਆਈ ਗਿਆ। ਠੀਕ ਹੈ।
ਤੇ ਕਰਤਾਰ ਸਿੰਘ ਜਿਹੜੇ ਸਨ ਉਹਨਾਂ ਦੇ ਸਾਹਿਬਜ਼ਾਦੇ ਉਹ ਤੁਹਾਡੇ ਹਮ ਉਮਰ ਸਨ, ਹਾਂ ਤੁਸੀਂ ਉਹਨਾਂ ਨਾਲ ਖੇਲੇ ਦੇ ਹੋ ਹੈ ਤੇ ਉਹਨਾਂ ਨਾਲ ਖੇਡੇ ਖੇਲੇ ਦੇ ਕੋਈ ਵਾਕਿਆ ਸੁਣਾਓ ਜਿਹੜਾ ਉਹਨਾਂ ਨਾਲ ਕਦੇ ਸ਼ੁਗਰ ਮੇਲੇ ਦਾ ਕੋਈ ਵਾਕਿਆ। ਕੋਈ ਉਹਨਾਂ ਦੇ ਕਿਸੇ ਨਾਲ ਝਗੜਾ ਨਹੀਂ ਪਸਾ ਦੇਣੀ ਐਵੇਂ ਬੰਦਾ ਠੀਕ ਹੈ ਹੱਸ ਬੇੜ ਕੇ ਆਪਣਾ ਬੱਕਟ ਪਾ ਲਈਦਾ ਸੀ। ਠੀਕ ਹੈ ਅਸੀਂ ਡੰਗਰ ਚਾਰਦੇ ਹਾਂ ਵੀ ਇੱਧਰ ਆਈਦਾ ਖੇਡਦੇ ਜਾ ਪੜ ਕੇ ਜਾਈਦਾ ਤੇ ਪਾਗਾ ਇੱਥੇ ਖੇਡਦਿਆਂ ਘੁੰਮਦਿਆਂ ਰਹਿਣਾ। ਠੀਕ ਹੈ ਉਹ ਫਿਰ ਉਹਨਾਂ ਦਾ ਜਿਹੜਾ ਕਤਲ ਹੋਇਆ ਸੀ ਉਹ ਕਿੱਥੇ ਕਤਲ ਹੋਇਆ ਸੀ ਉਹਨਾਂ ਦਾ। ਕਤਲ ਉਹਨਾਂ ਦਾ ਖੂਹ ਦੇ ਨਾਲ ਉਹ ਜਿਹੜਾ ਸੀ ਉਹਨਾਂ ਦਾ ਉਹ ਵੀ ਉਹਦਾ ਆਪਣਾ ਹੀ ਖੂਹ ਸੀ। ਉਹਦਾ ਹੀ ਅੱਛਾ ਉਦੋਂ ਇਹ ਪਤਾ ਕੋਈ ਕਿਹਨਾਂ ਲੋਕਾਂ ਨੇ ਕਤਲ ਹੋਇਆ ਸੀ ਕਿਸ ਵਜ੍ਹਾ ਨਾਲ ਹੋਇਆ ਸੀ ਕੋਈ ਕਿਹੜੀ ਵਜ੍ਹਾ ਸੀ। ਇਹ ਜੀ ਜਿਹੜੀ ਉਹਦੀ ਬੀਵੀ ਸੀ ਨਾ ਹਾਂ ਉਹਨੇ ਚਵਾਰਾ ਸੀ ਪਾਇਆ ਦਾ। ਅੱਛਾ ਚਵਾਰੇ ਦੇ ਵਿੱਚ ਉੱਤੇ ਬੈਠਾ ਦਾ ਇਹ ਰੈਫਲ ਉਹਦੇ ਕੋਲ ਸੀ। ਠੀਕ ਹੈ ਦਿਆਲ ਸਿੰਘ ਦੇ ਕੋਲ। ਦਿਆਲ ਸਿੰਘ ਦੇ ਕੋਲ ਰੈਫਲ ਉਦੋਂ ਵਾਏ ਦਿਆਲ ਸਿੰਘ ਲੋਟ ਕੇ ਹੋਰ ਕਿਸੇ ਕੋਲ ਹੈ ਹੀ ਨਹੀਂ ਸਿਰਫ ਜ਼ੈਲਦਾਰ ਸਾਹਿਬ ਕੋਲ ਸੀ। ਹਾਂ ਠੀਕ ਹੈ ਉਹ ਨਹੀਂ ਸੀ ਆਉਂਦਾ। ਜਿਹੜੀ ਉਹਦੀ ਬੀਵੀ ਸੀ ਦਿਆਲ ਸਿੰਘ ਦੀ ਸੀ ਸਲਾਨੀਆਂ ਦੀ ਧੀ ਸੀ। ਹਾਂ ਉਹ ਆਂਦੀ ਸੀ ਫਿਰ ਮੇਰੇ ਭਰਾ ਨਾਲ ਜੁੜ ਜਾ ਲਾਪੇ ਸਾਨੂੰ ਬਣਾ ਯਾਨੀ ਕਿ ਇੱਧਰ ਰਾਜਪੂਤ ਸਲੈਰੀ ਨੇ ਸਾਰੇ। ਹਾਂ ਮੇਰੇ ਭਰਾ ਨੇ। ਭਰਾ ਨੇ ਤੇ ਮੈਂ ਉਹਨਾਂ ਤਰਲਾ ਮਾਰਨੀਆਂ ਫਿਰ ਸਾਨੂੰ ਲਗਾ ਛੱਡਦੇ ਨੇ। ਅੱਛਾ ਉਹ ਜਿਹੜੇ ਆਇਆ ਨੇ ਖੂਹ ਦੇ ਕੋਲ ਹਾਂ ਉਹਦਾ ਰਸਤਾ ਸੀ ਖੂਹ ਦੇ ਨਾਲ। ਠੀਕ ਹੈ ਖੂਹ ਦੇ ਨਾਲ ਦੀ ਜੇ ਫਿਰ ਲੰਘ ਕੇ ਥੋੜ੍ਹਾ ਜਿਹਾ ਗਿਆ ਨਾ ਉਹ ਸਮੇਂ ਤੋਂ 50 ਕਦਮ ਜਾਂ 60 ਕਦਮ ਹਾਂ ਜੱਗੋ ਜੈਸਾ ਪੈ ਗਿਆ ਉਹਨਾਂ ਮਾਰ ਛੱਡਿਆ। ਅੱਗੋਂ ਜੱਥਾ ਪਿਆ ਉਹਨਾਂ ਫਿਰ ਮਾਰਿਆ। ਉਹਨਾਂ ਦਾ ਕੀ ਮਕਸਦ ਕੀ ਸਨ ਉਹਨਾਂ ਨੂੰ ਮਾਰਨ ਦੇ ਵਿੱਚ ਯਾਨੀ ਕਿ ਪਹਿਲੇ ਉਹਨਾਂ ਨਾਲ ਉਹਨਾਂ ਨੇ ਕੋਈ ਜ਼ਿਆਦਤੀ ਕੀਤੀ ਦੀ ਸੀ ਜਾਂ ਕੋਈ ਹਿੰਦੂ ਕੋਈ ਮੁਸਲਮਾਨ ਜਾਤ ਸੀ ਜਿਹੜੇ ਉਦੋਂ ਉਸ ਵਕਤ ਫਸਾਦ ਹੋਏ ਹਨ 47 ਦੇ ਉਹਦੀ ਵਜ੍ਹਾ ਆ ਕੇ ਮਾਰ ਛੱਡਿਆ ਖਾਲੀ ਉਹਦੇ ਹੀ ਮਾਰ। ਕਿਸੇ ਦੇ ਫਿਰ ਗੈਰ ਮੁਸਲਮਾਨ ਤੇ ਜਾ ਰਹੇ। ਹਾਂ ਅੱਛਾ ਅੱਛਾ ਬਹੁਤ ਜ਼ਿਆਦਾ ਲੋਕ ਐਸੇ ਵੀ ਸਨ ਕਿ ਜਿਹੜੇ ਉਧਰੋਂ ਆਏ ਸਨ ਉਹ ਉਧਰੋਂ ਵੀ ਉਹਨਾਂ ਨਾਲ ਬੜੀ ਜ਼ਿਆਦਤੀ ਹੋਈ ਯਾਨੀ ਕਿ 47 ਤੋਂ ਪਹਿਲੇ ਦੀ ਗੱਲ ਹੈ। ਨਹੀਂ 47 ਦਾ ਜੰਗ ਇੱਧਰ ਰੌਲਾ ਪਿਆ ਦਾ ਸੀ। ਹਾਂ ਇੱਥੋਂ ਨਸਦੇ ਪਏ ਸਨ ਲੋਕ ਠੀਕ ਹੈ। ਹਿੰਦੂ ਠੀਕ ਹੈ ਬਾਕੀ ਨਸ ਗਏ ਦੇ ਨਾਲ ਇਕੱਲਾ ਹੀ ਹੀਰਾ ਦਾ ਅੱਛਾ ਬਾਕੀ ਜਿਤਨੇ ਵੀ ਗੈਰ ਮੁਸਲਮਾਨ ਸਨ ਉਹ ਸਾਰੇ ਇੱਥੋਂ ਚਲਾ ਗਏ ਸਨ। ਚਲੇ ਗਏ ਦੇ ਹਨ। ਇਹਦੇ ਜ਼ੈਲਦਾਰ ਭਰਾ ਵੀ ਚਲੇ ਗਏ ਦੇ ਹਨ। ਅੱਛਾ ਸਾਰੇ ਚਲੇ ਗਏ ਦੋਏ ਜੀ ਰਹਿੰਦੇ ਪਏ ਹਨ। ਇਕੱਲਾ ਹੀ ਜ਼ੈਲਦਾਰ ਸਾਹਿਬ ਇੱਥੇ ਰਹਿ ਗਏ ਹਾਂ ਅੱਛਾ 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 ਤੇ ਉਹ ਨਹੀਂ ਜਾਂਦਾ। ਠੀਕ ਹੈ ਉਹ ਤੇ ਫਿਰ ਜਨਾਨੀ ਨੇ ਉਹਨੂੰ ਆਖਿਆ ਤੁਰ ਚੱਲ ਮੇਰੇ ਭਰਾ ਨੇ ਮੈਂ ਮੰਗਵਾ ਜਾ ਕੇ ਨਾ ਸੱਲਾ ਮਾਰਦੀ ਹਾਂ ਉਹ ਆਪੇ ਸਾਨੂੰ ਪਾਰ ਲਗਾ। ਅੱਛਾ ਉਹ ਬਾਅਦ ਜੇ ਖੂਹ ਦੇ ਕੋਲ ਆ ਉਹਨਾਂ ਕੀ ਲੱਗੇ ਜੈਸਾ ਗੱਠਾ ਦਾ ਸੀ। ਠੀਕ ਹੈ ਉਹਨਾਂ ਚੋਰੀ ਦੀ ਡੋਰੀ ਮਾਰ ਜਾ ਬਖਸ਼ੇ। ਬਹੁਤ ਜ਼ਿਆਦਾ ਲੋਕਾਂ ਨਾਲ ਉਸ ਵਕਤ ਜ਼ੁਲਮ ਹੋਇਆ। ਜਿਹੜੇ ਉੱਧਰੋਂ ਲੋਕ ਆਏ ਚੜ੍ਹਦੇ ਪੰਜਾਬ 'ਚ ਉਹਨਾਂ ਨਾਲ ਵੀ ਹੋਇਆ। ਉਹਨਾਂ ਨਾਲ ਵੀ ਦੇਖੇ ਤੇ ਉਹ ਨੇ ਜਿਹੜੇ ਉੱਧਰ ਆਏ ਨੇ ਕਿਸੇ ਦੀ ਬਾਂਹ ਲਾਈ ਦੀ ਹੈ ਕਿਸੇ ਦਾ ਹੱਥ ਲਾਇਆ ਦਾ ਹਾਂ ਉਹਦੇ ਆ ਦੇਖ ਕੇ ਇਹਨੂੰ ਮਾਰ ਛੱਡਿਆ। ਠੀਕ ਹੈ ਅੱਛਾ ਸਾਨੂੰ ਤੁਸੀਂ ਉਹ ਜਗ੍ਹਾ ਦਿਖਾ ਸਕਦੇ ਹੋ ਜਿੱਥੇ ਉਹਨਾਂ ਦਾ ਉਹ ਮਰਡਰ ਹੋਇਆ ਸੀ। ਹਾਂ ਜਿੱਥੇ ਮਤਲਬ ਉਹ ਦਿਖਾ ਸਕਦੇ ਦਿਖਾ ਸਕਦੇ ਹੋ। ਚਲੋ ਫਿਰ ਚੱਲੀਏ ਉੱਥੇ ਚਲੋ। ਚਲੋ ਆਓ। ਇਸ ਵਕਤ ਅਸੀਂ ਤੁਹਾਨੂੰ ਲੈ ਕੇ ਜਾਵਾਂਗੇ ਉਸ ਜਗ੍ਹਾ 'ਤੇ ਜਿੱਥੇ ਜ਼ੈਲਦਾਰ ਦਿਆਲ ਸਿੰਘ ਦਾ ਮਰਡਰ ਹੋਇਆ ਸੀ ਤੇ ਬਜ਼ੁਰਗ ਸਾਨੂੰ ਦਿਖਾਉਣਗੇ ਉਹ ਜਗ੍ਹਾ ਜਿੱਥੇ ਜ਼ੈਲਦਾਰ ਦਿਆਲ ਸਿੰਘ ਦਾ ਕਤਲ ਹੋਇਆ ਸੀ। ਤੇ ਆਓ ਫਿਰ ਚੱਲਦੇ ਹਾਂ ਉਸ ਜਗ੍ਹਾ 'ਤੇ। ਇਸ ਵਕਤ ਅਸੀਂ ਮੌਜੂਦ ਹਾਂ ਪਿੰਡ ਮੰਗਵਾਲ ਔਰ ਜੰਡਿਆਲਾ ਦੇ ਬਿਲਕੁਲ ਸੈਂਟਰ 'ਚ ਜਿੱਥੇ ਦਿਆਲ ਸਿੰਘ ਜ਼ੈਲਦਾਰ ਦਾ ਬਾਗ ਸੀ। ਤੇ ਇਹ ਜਿਹੜੀ ਸੜਕ ਜਾ ਰਹੀ ਹੈ ਇਹ ਪਿੰਡ ਦਿਓਲੀ ਜਾ ਰਹੀ ਹੈ ਜਿਹੜਾ ਕਿ ਅੱਧਾ ਕਿਲੋਮੀਟਰ ਤਕਰੀਬਨ ਅੱਗੇ ਹੈ। ਤੇ ਸੜਕ ਤੋਂ ਇਹ ਖੱਬੇ ਹੱਥ ਜਿਹੜਾ ਉਹ ਤੁਹਾਨੂੰ ਅਸੀਂ ਬਾਗ ਦਿਖਾਇਆ ਦਿਆਲ ਸਿੰਘ ਜ਼ੈਲਦਾਰ ਦਾ ਤੇ ਇਹ ਉਹਦੀ ਬਾਕਿਆਤ ਕੁਝ ਅਜੇ ਵੀ ਮੌਜੂਦ ਨੇ। ਤੇ ਇਹ ਜਿਹੜੀ ਸੜਕ ਹੈ ਇਹ ਜਾ ਰਹੀ ਹੈ ਪਿੰਡ ਜੰਡਿਆਲਾ ਦੇ ਵਿੱਚ ਦੀ ਹੋ ਕੇ ਜ਼ਫਰਵਾਲ ਤੇ ਇਹ ਦਰਖਤ ਤੁਹਾਨੂੰ ਨਜ਼ਰ ਆ ਰਿਹਾ ਹੈ 1947 ਤੋਂ ਪਹਿਲੇ ਦਾ ਇਸ ਸੜਕ ਤੇ। ਸੋ ਇਸ ਵਕਤ ਅਸੀਂ ਪਹੁੰਚ ਚੁੱਕੇ ਹਾਂ ਪਿੰਡ ਜੰਡਿਆਲਾ ਦੇ ਵਿੱਚ ਔਰ ਜੈਸਾ ਕਿ ਤੁਸੀਂ ਵੀਡੀਓ ਦੇਖ ਰਹੇ ਹੋ ਮੇਰੇ ਪਿੱਛੇ ਇਹ ਜਿਹੜਾ ਪਿੰਡ ਹੈ ਇਹ ਜੰਡਿਆਲਾ ਹੈ ਔਰ ਇਹ ਜਿਹੜੀ ਜੰਡਿਆਲੇ ਤੋਂ ਤਕਰੀਬਨ 1 ਫਰਲਾਂਗ ਦੂਰ ਤੇ ਇਸ ਸਾਈਡ ਤੇ ਦਿਆਲ ਸਿੰਘ ਜ਼ੈਲਦਾਰ ਦਾ ਖੂਹ ਸੀ ਜਿੱਥੇ ਉਹਨਾਂ ਦਾ ਮਰਡਰ ਹੋਇਆ ਸੀ। ਅਸੀਂ ਬਜ਼ੁਰਗਾਂ ਦੇ ਸਰਪ੍ਰਾਈਜ਼ ਵਿੱਚ ਅਸੀਂ ਜਾਵਾਂਗੇ ਉਸ ਜਗ੍ਹਾ ਤੇ ਆਓ ਫਿਰ ਤੁਹਾਨੂੰ ਵੀ ਉਹ ਜਗ੍ਹਾ ਦਿਖਾਉਂਦੇ ਹਾਂ। ਬਜ਼ੁਰਗ ਜਾ ਰਹੇ ਨੇ ਉਸ ਸਾਈਡ ਤੇ ਜਿੱਥੇ ਦਿਆਲ ਸਿੰਘ ਜ਼ੈਲਦਾਰ ਦਾ ਮਰਡਰ ਹੋਇਆ ਸੀ ਤੇ ਇਹ ਜਿਹੜੇ ਦਰਖਤਾਂ ਦੀ ਝੁੰਗੀ ਹੈ ਇੱਥੇ ਉਹਨਾਂ ਦਾ ਖੂਹ ਸੀ। ਤੇ ਅਸੀਂ ਬਜ਼ੁਰਗਾਂ ਕੋਲ ਪੁੱਛਾਂਗੇ ਕਿ ਇੱਥੇ ਉਹ ਉਸ ਵਕਤ ਕੀ ਵਾਕਿਆ ਹੋਇਆ ਸੀ। ਪਿੰਡ ਜੰਡਿਆਲਾ ਤੇ ਪਹਾੜ ਵਾਲੀ ਸਾਈਡ ਤੇ ਸ਼ਮਾਲ ਵਾਲੀ ਸਾਈਡ ਤੇ ਅਸੀਂ ਇਸ ਵਕਤ ਮੌਜੂਦ ਹਾਂ। ਬਜ਼ੁਰਗ ਨਿਸ਼ਾਨਦੇਹੀ ਕਰਨਗੇ ਉਸ ਜਗ੍ਹਾ ਦੀ ਜਿੱਥੇ ਖੂਹ ਸੀ ਦਿਆਲ ਸਿੰਘ ਜ਼ੈਲਦਾਰ ਦਾ ਜਿੱਥੇ ਉਹਨਾਂ ਦਾ ਮਰਡਰ ਹੋਇਆ ਸੀ। ਆਓ ਚੱਲਦੇ ਹਾਂ ਬਜ਼ੁਰਗਾਂ ਦੇ ਨਜ਼ਦੀਕ। ਇਹ ਖੂਹ ਵਾਲੀ ਜਗ੍ਹਾ ਆ ਜਿੱਥੇ ਇਹ ਦੋਸਤੋ ਇਹ ਜਿਹੜੀ ਜਗ੍ਹਾ ਹੈ ਇਹ ਉਹ ਖੂਹ ਸੀ ਦਿਆਲ ਸਿੰਘ ਜ਼ੈਲਦਾਰ ਦਾ। ਇਹ ਜ਼ਰੂਰ ਖੂਹ ਸੀ। ਇੱਥੇ ਖੂਹ ਸੀ। ਇੱਥੇ ਖੂਹ
ਇਹ ਤੁਸੀਂ ਚੱਲਦਾ ਦੇਖਿਆ? ਹਾਂ ਅੱਛਾ ਇਹ ਹੁਣ ਗਾੜੀ ਵਗਦਾ ਰਿਹਾ। ਅੱਛਾ, ਹੁਣ ਤੱਕ ਇਹ ਚੱਲਦਾ ਰਿਹਾ। ਹਾਂ ਤੇ ਉਹ ਜਗ੍ਹਾ ਕਿੱਥੇ ਆ ਜਿਹੜੀ ਜਿੱਥੇ ਉਹਨਾਂ ਦਾ ਕਤਲ ਹੋਇਆ ਸੀ ਦਿਆਲ ਸਿੰਘ ਜਿੱਥੇ ਦਾ? ਕਤਲ ਹੋਇਆ ਸੀ ਉਹ ਜਗ੍ਹਾ ਜਿੱਥੇ ਉਹ ਬੂਟਾ ਨਾ ਹਾਂ, ਉੱਥੇ ਕਤਲ ਹੋਇਆ ਸੀ। ਚਲੋ ਅੱਗੇ ਜ਼ਰਾ। ਦੋਸਤੋ ਅਸੀਂ ਇਹ ਤੁਹਾਨੂੰ ਦਿਖਾਇਆ ਕਿ ਇਸ ਜਗ੍ਹਾ ਤੇ ਉਹ ਖੂਹ ਸੀ ਦਿਆਲ ਸਿੰਘ ਜ਼ੈਲਦਾਰ ਦਾ, ਤੇ ਇਸ ਸੜਕ ਤੋਂ ਤਕਰੀਬਨ ਕੋਈ 1 ਫਰਲਾਂਗ ਦੇ ਫਾਸਲੇ ਤੇ ਮਸ਼ਰਕ ਵਾਲੀ ਸਾਈਡ ਤੇ ਇਹ ਖੂਹ ਵਾਕਿਆ ਹੈ। ਤੇ ਇਸ ਵਕਤ ਅਸੀਂ ਮੌਜੂਦ ਹਾਂ ਸ਼ਮਾਲ ਵਾਲੀ ਸਾਈਡ ਤੇ ਜੰਡਿਆਲਾ ਪਿੰਡ ਦੇ, ਤੇ ਆਓ ਬਜ਼ੁਰਗਾਂ ਕੋਲੋਂ ਪਤਾ ਕਰਨੇ ਆ ਉਹ ਜਗ੍ਹਾ ਦਾ। ਅੱਛਾ ਬਜ਼ੁਰਗੋ, ਕਿਹੜੀ ਜਗ੍ਹਾ ਜੀ ਉਹ ਦੱਸੀ ਜੇ ਦਿਨ? ਆ ਜਿੱਥੇ ਤੂੰ ਜਾਣਾ ਹਾਂ, ਇੱਥੇ ਮਾਰਿਆ। ਇਹ ਤੂਤ ਹੈ ਜਿੱਥੇ ਹੈ? ਹਾਂ ਰਸਤਾ ਕਿੱਥੋਂ ਦੀ? ਦੇ ਵਿੱਚ ਤੂਤ ਅੱਛਾ, ਡੰਡੀ ਨਾਲ ਦੱਸੋ ਰਸਤਾ ਕਿਹੜੀ ਸਾਈਡ ਤੋਂ ਸੀ? ਐ ਉਹਨੂੰ ਜਾਂਦਾ ਸੀ ਨਾ ਰਸਤਾ, ਹਾਂ ਤੇ ਇਹ ਰਸਤੇ ਦੇ ਵਿੱਚ ਅੱਧੇ ਪਰ ਪੈਰੀਆਂ ਕਮਾਲ ਸੀ। ਹਾਂ ਇੱਥੇ ਜਦੋਂ ਆਇਆ ਨਾ ਉਹ ਹਾਂ। ਤੇ ਇੱਥੇ ਉਹਨੂੰ ਮਾਰੀ। ਅੱਛਾ, ਇਸ ਜਗ੍ਹਾ ਤੇ ਜਦੋਂ ਆਏ ਨੇ ਇਹ ਹਾਂ। ਤੂਤ ਵਾਲੀ ਜਗ੍ਹਾ ਤੇ, ਹਾਂ ਇਹ ਦੋਸਤੋ ਇਹ ਜਿਹੜਾ ਤੂਤ ਹੈ ਹਾਂ। ਇਸ ਜਗ੍ਹਾ ਤੇ ਦਿਆਲ ਸਿੰਘ ਜ਼ੈਲਦਾਰ ਦਾ ਕਤਲ ਹੋਇਆ। ਮਰਡਰ ਹੋਇਆ ਸੀ। ਹਾਂ। ਤੇ ਬਜ਼ੁਰਗ ਦੱਸ ਰਹੇ ਨੇ ਕਿ ਇਹ ਜਿਹੜੀ ਸਾਈਡ ਹੈ ਇਧਰ ਸਾਰੇ ਬਾਗ ਸਨ, ਬਾਗ ਵੀ ਹੈ ਸੀ, ਕਮਾਲ ਸੀ। ਕਮਾਲ ਸੀ, ਹਾਂ, ਪਰ ਪੈਰੀਆਂ ਹਨ ਉਹਦੇ ਕਮਾਲ ਸੀ। ਤੇ ਅਸੀਂ ਚਾਹਾਂਗੇ ਕਿ ਅਸੀਂ ਉਸ ਜਗ੍ਹਾ ਤੇ ਜਾ ਕੇ ਮਿੱਟੀ ਵੀ ਦਿਖਾਈਏ ਉਸ ਜਗ੍ਹਾ ਦੀ, ਤਾਂ ਕਿ ਉਹਦੀ ਫੈਮਿਲੀ ਜਿਹੜੀ ਹੈ ਉਹ ਵੀ ਦੇਖੇ ਔਰ ਉਹਨਾਂ ਨੂੰ ਕੁਝ ਜਜ਼ਬਾਤੀਪਨ ਮਹਿਸੂਸ ਹੋਏ ਇਸ ਜਗ੍ਹਾ ਦਾ। ਇਸ ਵਕਤ ਦੋਸਤੋ ਅਸੀਂ ਜਾਵਾਂਗੇ ਉਸ ਜਗ੍ਹਾ ਤੇ ਜਿੱਥੇ ਦਿਆਲ ਸਿੰਘ ਦਾ ਮਰਡਰ ਹੋਇਆ ਸੀ। ਅਸੀਂ ਤੁਹਾਨੂੰ ਖੂਹ ਦਿਖਾਇਆ ਔਰ ਅਸੀਂ ਇਹ ਉਹ ਸ਼ਹਿਤੂਤ ਦਾ ਦਰਖਤ ਹੈ ਜਿੱਥੇ ਦਿਆਲ ਸਿੰਘ ਜ਼ੈਲਦਾਰ ਦਾ ਮਰਡਰ ਹੋਇਆ ਸੀ। ਤੇ ਦਿਆਲ ਸਿੰਘ ਦੀ ਫੈਮਿਲੀ ਇੱਕ ਅਹਿਮੀਅਤ ਰੱਖਦੀ ਉਹਦੇ ਵਾਸਤੇ ਇਸ ਜਗ੍ਹਾ ਦਾ ਮੌਜੂਦ ਹੋਣਾ। ਦੋਸਤੋ ਇਹ ਉਹ ਮਿੱਟੀ ਹੈ ਤੇ ਜਿਹੜੀ ਉਸ ਵਕਤ ਦੀ ਗਵਾਹ ਹੈ ਕਿ ਜਿਹੜੀ ਦਿਆਲ ਸਿੰਘ ਜ਼ੈਲਦਾਰ ਦੇ ਨਾਲ ਜਿਹੜੀ ਇੱਥੇ ਵਾਰਦਾਤ ਹੋਈ, ਔਰ ਜਾਂ ਅੱਲਾਹ ਪਾਕ ਗਵਾਹ ਹੈ ਉਸ ਵਕਤ ਦਾ। ਦੋਸਤੋ ਬਜ਼ੁਰਗ ਦੱਸ ਰਹੇ ਨੇ ਕਿ ਇਹ ਜਿਹੜੀ ਸਾਈਡ ਹੈ ਇਸ ਸਾਈਡ ਤੇ ਸਾਰੇ ਹੀ ਕਮਾਲ ਦੀ ਫਸਲ ਸੀ, ਬਾਗ ਵੀ ਹੈ ਸਨ, ਔਰ ਇਹ ਸਾਹਮਣੇ ਮੰਗਵਾਲ ਪਿੰਡ ਹੈ ਜਿੱਥੇ ਅਸੀਂ ਖੜ੍ਹੇ ਹਾਂ। ਇੱਥੋਂ ਦੀ ਰਸਤਾ ਸੀ ਉਸ ਵਕਤ। ਇਹ ਜਿਹੜਾ ਦਰਖਤ ਹੈ ਸ਼ਹਿਤੂਤ ਦਾ ਜਿੱਥੇ ਅਸੀਂ ਇਸ ਵਕਤ ਖੜ੍ਹੇ ਹਾਂ, ਇਹ ਵੀ ਰਾਹ ਦੇ ਬਿਲਕੁਲ ਉੱਪਰ ਸੀ। ਅੱਲਾ ਜਾਣੇ ਕਿ ਇਹ ਦਰਖਤ ਜਿਹੜਾ ਇਹ ਉਸ ਵਕਤ ਦਾ ਮੌਜੂਦ ਸੀ ਜਾਂ ਕਿ ਬਾਅਦ ਦੀ ਪੈਦਾਵਾਰ ਹੈ। ਇਹ ਦੋਸਤੋ ਜੰਡਿਆਲਾ ਪਿੰਡ ਹੈ ਔਰ ਇਹਦੇ ਮਸ਼ਰਕ ਵਾਲੀ ਸਾਈਡ ਤੇ ਚਰਪਾਲ ਔਰ ਰੂਪਚੱਕ ਨੇ, ਔਰ ਇਹਦੇ ਇਸ ਸਾਈਡ ਤੇ ਸ਼ਮਾਲ ਵਾਲੀ ਸਾਈਡ ਤੇ ਮੰਗਵਾਲ ਪਿੰਡ ਹੈ। ਔਰ ਫਿਰ ਇਸ ਜੰਡਿਆਲਾ ਪਿੰਡ ਦੇ ਮਗਰਬ ਵਾਲੀ ਸਾਈਡ ਤੇ ਨਾਲਾ ਡੇਕ ਜਾ ਰਿਹਾ ਹੈ ਔਰ ਜਨੂਬ ਵਾਲੀ ਸਾਈਡ ਤੇ ਟੇੜਾ ਪਿੰਡ ਹੈ, ਛੰਨੀ ਔਰ ਜ਼ਫਰਵਾਲ। ਸਾਡੀ ਪੈਦਾਇਸ਼ ਇੱਧਰ ਦੀ ਹੈ ਤੇ ਆਪਣੇ ਇੱਥੇ ਮੰਦਰ ਸ਼ੰਦਰ ਆਈ ਹੁੰਦੇ ਨਹੀਂ ਮੰਦਰ ਕੋਈ ਨਹੀਂ, ਮੰਦਰ ਸਿਰਫ ਇਹੋ ਸੀ ਕਿ ਜਿੱਥੇ ਮਸੀਤ ਹੈ ਇੱਥੇ ਸੀ ਤੇ ਇੱਕੋ ਜਿੱਥੇ ਨਾਈ ਨਾ, ਇਹੋ ਦੋਵੇਂ ਮੰਦਰ ਸਨ। ਮਾਸਟਰ ਚੌਹਾਨ ਦੇ ਜਿੱਥੇ ਮਕਾਨ ਨੇ ਨਾ ਉੱਥੇ ਮਕਾਨ ਤੁਹਾਨੂੰ ਕੋਈ ਪੁਰਾਣਾ ਲੱਭਣਾ। ਮਾਸਟਰ ਚੌਹਾਨ ਨੇ ਵੀ ਅਜੇ ਕੱਲ੍ਹ ਪਰਸੋਂ ਪੁੱਟ ਕੇ ਤਿਆਰ ਕੀਤੇ, ਨਹੀਂ ਤੇ ਉਹ ਮਕਾਨ ਪੁਰਾਣੇ ਗਏ ਹਨ। ਆਹੋ ਛੱਪੜੇ ਹੋਈ ਆ। ਇਹ ਦੋਸਤੋ ਪਿੰਡ ਦਾ ਉਹ ਛੱਪੜ ਹੈ ਕਿ ਜਿਹੜਾ ਸੜਕ ਦੇ ਨਾਲ ਹੀ ਬਿਲਕੁਲ ਵਾਕਿਆ ਹੈ, ਤੇ ਪਿੰਡ ਦੇ ਸ਼ਮਾਲ ਵਾਲੀ ਸਾਈਡ ਤੇ ਇਹ ਮੌਜੂਦ ਹੈ। ਮਸਜਿਦ ਦਾ ਵਿਊ ਵੀ ਆਪਣੀ ਸਕਰੀਨ ਤੇ ਤੁਸੀਂ ਦੇਖ ਰਹੇ ਹੋ।
ਤੇ ਇਹ ਸੜਕ ਜਿਹੜੀ ਹੈ ਜਾ ਰਹੀ ਹੈ ਪਿੰਡ ਜੰਡਿਆਲਾ ਦੇ ਬਿਲਕੁਲ ਵਿੱਚੋਂ ਦੀ ਹੋ ਕੇ ਜ਼ਫਰਵਾਲ। ਤੇ ਇਹਦੀ ਜਿਹੜੀ ਦੂਸਰੀ ਸਾਈਡ ਹੈ ਉਹ ਤੇ ਸੜਕ ਦੇ ਉੱਤੇ ਜਿਹੜਾ ਪਹਿਲਾ ਪਿੰਡ ਆਉਂਦਾ ਉਹ ਦਿਓਲੀ ਹੈ। ਤੇ ਅੱਗੇ 2-4 ਪਿੰਡ ਤੋਂ ਬਾਅਦ ਪਿੰਡ ਖਤਮ ਹੋ ਜਾਂਦੇ ਨੇ, ਅੱਗੇ ਪਾਕਿਸਤਾਨ ਦਾ ਬਾਰਡਰ ਹੈ। ਤੇ ਅਸੀਂ ਇਸ ਵਕਤ ਜਾਵਾਂਗੇ ਦਿਆਲ ਸਿੰਘ ਦੇ ਉਸ ਹਵੇਲੀ ਵਿੱਚ, ਉਸ ਮੁਹੱਲੇ ਵਿੱਚ ਜਿੱਥੇ ਦਿਆਲ ਸਿੰਘ ਨੇ ਆਪਣਾ ਬਾਦਸ਼ਾਹਤ ਕੀਤੀ, ਆਪਣਾ ਵਕਤ ਗੁਜ਼ਾਰਿਆ। ਉਹਨਾਂ ਦੇ ਜਿਹੜੇ ਬੇਟੇ ਸਨ ਕਰਤਾਰ ਸਿੰਘ, ਸ਼ਿਵਦਿਆਲ ਸਿੰਘ, ਰਘੂਨਾਥ ਔਰ ਜੈ ਗਣੇਸ਼, ਉਹਨਾਂ ਨੇ ਆਪਣਾ ਬਚਪਨ ਗੁਜ਼ਾਰਿਆ ਉੱਥੇ। ਉਹਨਾਂ ਨੇ ਚੱਲਣਾ ਸਿੱਖਿਆ ਤੇ ਉੱਥੇ ਉਹਨਾਂ ਦੀਆਂ ਬਚਪਨ ਦੀਆਂ ਯਾਦਾਂ ਅਜੇ ਵੀ ਉਸ ਮੁਹੱਲੇ ਵਿੱਚ ਮੌਜੂਦ ਨੇ। ਤੇ ਇਸ ਵਕਤ ਦੋਸਤੋ ਅਸੀਂ ਪਹੁੰਚ ਚੁੱਕੇ ਹਾਂ ਜਾਮਿਆ ਮਸਜਿਦ ਦੇ ਬਿਲਕੁਲ ਸਾਹਮਣੇ ਪਿੰਡ ਜੰਡਿਆਲਾ ਦੇ ਵਿੱਚ। ਤੇ ਇਹ ਉਹ ਸਾਈਡ ਹੈ ਜਿਹੜੀ ਸਾਈਡ ਤੋਂ ਅਸੀਂ ਆਏ ਹਾਂ, ਪਿੰਡ ਦਿਓਲੀ ਵਾਲੀ ਸਾਈਡ ਤੋਂ। ਤੇ ਇਹਦੀ ਜਿਹੜੀ ਆਪੋਜ਼ਿਟ ਸਾਈਡ ਹੈ ਉਹ ਜਾ ਰਹੀ ਹੈ ਜ਼ਫਰਵਾਲ। ਤੇ ਬਜ਼ੁਰਗ ਇੱਕ ਗਲੀ ਦੇ ਵਿੱਚ ਦਾਖਲ ਹੋ ਗਏ ਨੇ ਔਰ ਸਾਡਾ ਇੰਤਜ਼ਾਰ ਕਰ ਰਹੇ ਨੇ। ਤੇ ਆਓ ਫਿਰ ਉਹਨਾਂ ਦੇ ਤਾਕਬ ਵਿੱਚ ਚਲੀਏ ਦਿਆਲ ਸਿੰਘ ਜ਼ੈਲਦਾਰ ਦੀ ਹਵੇਲੀ, ਔਰ ਕੁਛ ਚੀਜ਼ਾਂ ਜਾ ਕੇ ਅਸੀਂ ਕੋਸ਼ਿਸ਼ ਕਰਾਂਗੇ ਕਿ ਤੁਹਾਨੂੰ ਦੋਸਤਾਂ ਨੂੰ ਵੀ ਦਿਖਾਈਏ। ਤੇ ਇਹ ਜਿਹੜੀ ਛੋਟੀ ਗਲੀ ਹੈ, ਤੰਗ ਗਲੀ, ਇਹ ਜਾ ਰਹੀ ਹੈ ਦਿਆਲ ਸਿੰਘ ਦੀ ਹਵੇਲੀ ਨੂੰ। ਤੇ ਇਹ ਜਿਸ ਤਰ੍ਹਾਂ ਬੱਚੇ ਖੇਡ ਰਹੇ ਨੇ ਇਸੇ ਤਰ੍ਹਾਂ ਹੀ ਇਸ ਜਗ੍ਹਾ ਤੇ ਕਰਤਾਰ ਸਿੰਘ ਔਰ ਉਹਦੇ ਭਾਈਆਂ ਨੇ ਵੀ ਖੇਡ ਮੱਲ ਕੇ ਆਪਣੀ ਬਚਪਨ ਨੂੰ ਇੰਜੋਏ ਕੀਤਾ ਹੋਏਗਾ। ਤੇ ਇਸ ਵਕਤ ਅਸੀਂ ਬਿਲਕੁਲ ਹੀ ਨਜ਼ਦੀਕ ਪਹੁੰਚ ਚੁੱਕੇ ਹਾਂ ਦਿਆਲ ਸਿੰਘ ਦੀ ਹਵੇਲੀ ਦੇ। ਅੱਛਾ, ਕਿਹੜਾ ਘਰ ਸੀ ਬਜ਼ੁਰਗੋ? ਦਿਆਲ ਸਿੰਘ ਦਾ, ਇਹ ਛਾਲੋ ਦਾ ਦਿਆਲ ਸਿੰਘ ਦਾ। ਅੱਛਾ, ਇਹ ਸ਼ੈਲੋ ਦਾ ਸੀ, ਉਹ ਦਿਆਲ ਸਿੰਘ ਦਾ ਹੀ ਹੈ। ਹਾਂ, ਇੱਧਰ ਆਇਓ, ਅੱਗੇ ਹੋ ਗਏ। ਚਲੋ ਤੁਸੀਂ ਅੱਗੇ ਚਲੋ। ਚਲੋ ਇਹ ਬਜ਼ੁਰਗੋ ਘਰ ਸੀ ਉਹਨਾਂ ਦਾ? ਹਾਂਜੀ। ਅੱਛਾ, ਇਹ ਬਾਈ ਤੁਸੀਂ ਇਸ ਵਕਤ ਰਹਿ ਰਹੇ ਹੋ ਇਸ ਜਗ੍ਹਾ ਤੇ? ਹਾਂਜੀ। ਠੀਕ ਹੈ। ਤੇ ਇਹ ਕਿੰਨੀ ਦੇਰ ਹੋਈ ਤੁਸੀਂ ਚੇਂਜ ਕੀਤੇ ਦੇ ਹਨ? ਸਾਡੇ ਹੋਸ਼ ਪਹਿਲਾਂ ਦੇ ਚੇਂਜ ਨਹੀਂ ਕਿ ਪਹਿਲੇ ਇਹ ਉਸ ਵਕਤ ਇਸ ਵਕਤ ਇਹ ਕਿ ਅਸਲੀ ਹਾਲਤ ਵਿੱਚ ਨਹੀਂ ਹੈ? ਨਹੀਂ ਇਹ ਬਾਅਦ 'ਚ ਤੁਸੀਂ ਚੇਂਜ ਕਰ ਰਹੇ? ਨਹੀਂ। ਅੱਛਾ ਬਜ਼ੁਰਗੋ, ਤੁਸੀਂ ਇੱਥੇ ਕਦੇ ਪਹਿਲੇ ਆਏ ਹੋ ਦਿਆਲ ਸਿੰਘ ਦੇ ਦੌਰ 'ਚ? ਹਾਂ, ਅੱਛਾ, ਤੇ ਚੁਬਾਰਾ ਸੀ ਇੱਥੇ ਉਹਨਾਂ ਦਾ ਹੈ? ਇਹਨਾਂ ਹਾਂ ਡਬਲ ਚ ਬਾਰਾ ਹੀ ਭਾਂ। ਅੱਛਾ, ਚੁਬਾਰਾ ਸੀ। ਮਾਸ਼ਾਅੱਲਾ ਜੀ। ਠੀਕ ਹੈ। ਤੇ ਇਹ ਕਿੰਨੇ ਘਰਾਂ ਵਿੱਚ ਸਾਰਿਆਂ ਵਿੱਚ ਮਿਕਸ ਹੋਇਆ ਦਾ ਘਰ ਇਹ? ਇਹ ਤੇਰੇ ਭਰਾ ਹਨ, ਇਸ ਜਗ੍ਹਾ ਸਾਰੀ ਚੋਂ ਤੇਰੇ ਭਰਾ ਰਹਿੰਦੇ ਹਨ। ਅੱਛਾ ਅੱਛਾ, ਪਹਿਲਾਂ ਸਾਨੂੰ ਕੋਈ ਦੱਸੋ, ਕੋਈ ਪੁਰਾਣੀ ਕੋਈ ਚੀਜ਼ ਉਹਨਾਂ ਦੀ ਪਈ ਦੀ ਹੋਏ, ਕੋਈ ਚੱਕੀ, ਕੋਈ ਚੱਟੂ ਬੱਟਾ, ਕੋਈ ਨਹੀਂ ਇਹੋ ਜਿਹੀ ਕੋਈ ਪਲੇਟ, ਕੋਈ ਥਾਲੀ, ਕੋਈ ਐਸਾ ਦੀ ਕੋਈ ਨਹੀਂ ਪੁਰਾਣੀ ਕੋਈ ਚੀਜ਼ ਨਹੀਂ। ਕੋਈ ਬੁਗਾ ਬਾਰੀ, ਕੋਈ ਕਿਸੇ ਕਿਸਮ ਦੀ? ਇਹ ਜਿਹੜਾ ਦਰਵਾਜ਼ਾ ਹੈ ਇਹ ਦਿਆਲ ਸਿੰਘ ਜ਼ੈਲਦਾਰ ਦੇ ਇਸਤੇਮਾਲ ਵਿੱਚ ਰਹਿ ਚੁੱਕਿਆ ਹੈ। ਇਸ ਜਗ੍ਹਾ ਤੇ ਹੁੰਦਾ ਚੁਬਾਰਾ ਸੀ। ਉਹ ਮਿੱਟੀ ਹੈ ਜਿਹੜੀ ਦਿਆਲ ਸਿੰਘ ਦੇ ਇੱਥੇ ਰਿਹਾਇਸ਼ ਦੀ ਦੁਆ ਸੀ। ਕਿਉਂਕਿ ਇਹ ਜਗ੍ਹਾ ਖੁੱਲੀ ਹੁੰਦੀ ਹੈ ਹਾਂਜੀ। ਪੱਲੀ ਸਾਈਡ ਤੇ ਲਤੀਫ ਦਾ ਘਰ ਹੈ, ਇਹ ਸਾਡਾ ਘਰ ਹੈ ਪੁਰਾਣਾ। ਠੀਕ ਹੈ। ਇਹ ਖੁੱਲ੍ਹਾ ਹੁੰਦਾ ਰਿਹਾ। ਦੋਸਤੋ, ਇਹ ਜਿਹੜੀ ਦੁਕਾਨ ਹੈ ਇਹ ਵੀ ਦਿਆਲ ਸਿੰਘ ਜ਼ੈਲਦਾਰ ਦੀ ਮਲਕੀਅਤ ਵਿੱਚ ਰਹਿ ਚੁੱਕੀ ਹੈ। ਔਰ ਹਵੇਲੀ ਦੀ ਬੈਕ ਸਾਈਡ ਤੇ ਇਹ ਜਿਹੜਾ ਹਿੱਸਾ ਹੈ, ਇਹ ਜਿਹੜਾ ਘਰ ਹੈ, ਇਹ ਵੀ ਹਵੇਲੀ ਦਾ ਇੱਕ ਹਿੱਸਾ ਸੀ। ਤੇ ਇਹਦਾ ਤਰਜ਼ ਤਮੀਰ ਅਸੀਂ ਤੁਹਾਨੂੰ ਦੋਸਤਾਂ ਨੂੰ ਦਿਖਾਵਾਂਗੇ ਔਰ ਦੇਖਾਂਗੇ ਕਿ ਉਸ ਵਕਤ ਦੇ ਕਾਰੀਗਰ ਨੇ ਕਿਤਨੀ ਮਿਹਨਤ ਨਾਲ ਇਹਨੂੰ ਬਣਾਇਆ ਸੀ, ਜਿਹੜਾ ਕਿ ਅੱਜ ਤੱਕ ਇਹ 74 ਸਾਲ ਗੁਜ਼ਰਨ ਦੇ ਬਾਵਜੂਦ ਵੀ ਮੌਜੂਦ ਹੈ। ਤੇ ਦੋਸਤੋ, ਇਹਦੇ ਅੰਦਰ ਚੱਲਦੇ ਹਾਂ ਔਰ ਜਾ ਕੇ ਦੇਖਦੇ ਹਾਂ ਕਿ ਆਪਣੇ ਰਹਿਣ ਵਾਲੇ ਜਿਹੜੇ ਬਾਸੀ ਸਨ ਉਹਨਾਂ ਨੂੰ ਇਹ ਕੀ ਪੈਗਾਮ ਦੇ ਰਿਹਾ ਔਰ ਇਹਦਾ ਡਿਜ਼ਾਈਨਿੰਗ ਕੀ ਸੀ। ਉਸ ਵਕਤ ਦਾ ਇੱਕ ਬਿਹਤਰੀਨ ਸ਼ਾਹਕਾਰ ਨਮੂਨਾ ਸੀ ਇਹ ਘਰ ਵੀ। ਇਹ ਜਿਹੜਾ ਦਰਵਾਜ਼ਾ ਕਿਤਨੇ ਕਾਰੀਗਰਾਂ ਨੇ ਮਿਲ ਕੇ ਇਸ 'ਤੇ ਮਿਹਨਤ ਕੀਤੀ ਹੋਏਗੀ ਔਰ ਕਿੰਨੀ ਦੇਰ ਬਾਅਦ ਇਹਨੂੰ ਤਿਆਰ ਕੀਤਾ ਹੋਏਗਾ। ਅੱਜ ਇਹ ਦਰਵਾਜ਼ਾ ਆਪਣੇ ਇਖਤਤਾਮ ਦਾ ਇੰਤਜ਼ਾਰ ਕਰ ਰਿਹਾ ਹੈ। ਕਿਤਨੀਆਂ ਆਵਾਜ਼ਾਂ ਬੱਚਿਆਂ ਦੀਆਂ ਇਸ ਘਰ ਵਿੱਚ ਗੂੰਜਦੀਆਂ ਹੋਣਗੀਆਂ, ਹੱਸਣ ਖੇਡਣ ਦੀਆਂ, ਰੋਣ ਦੀਆਂ, ਔਰ ਜ਼ਿੰਦਗੀ ਜਿਹੜੀ ਹੈ ਆਪਣੀ ਰਫ਼ਤਾਰ ਦੇ ਨਾਲ ਇਸ ਘਰ ਦੇ ਵਿੱਚ ਵੀ ਰਵਾਂ ਦਵਾਂ ਸੀ। ਤੇ ਵਕਤ ਗੁਜ਼ਰਨ ਦੇ ਨਾਲ ਨਾਲ ਇਹ ਘਰ ਵੀ ਜਿਹੜਾ ਕਿ ਇਕਲੌਤਾ ਘਰ ਸੀ ਉਸ ਵਕਤ ਜੰਡਿਆਲਾ ਸ਼ਹਿਰ ਪਿੰਡ ਦੇ ਵਿੱਚ, ਜਿਹੜਾ ਪੱਕਾ ਘਰ ਸੀ ਇੱਟਾਂ ਦਾ। ਬਾਕੀ ਤਮਾਮ ਘਰ ਜਿਹੜੇ ਨੇ ਉਹ ਕੱਚੇ ਸਨ। ਤੇ ਅੱਜ ਇਸ ਪੱਕੇ ਘਰ ਦੇ ਵਿੱਚ ਰਹਿਣ ਵਾਲਾ ਕੋਈ ਨਹੀਂ, ਤੇ ਬਾਕੀ ਸਾਰੇ ਲੋਕਾਂ ਨੇ ਆਪਣੇ ਘਰ ਪੱਕੇ ਬਣਾ ਲਏ ਨੇ। ਦੱਸੋ ਸਾਨੂੰ ਕਿ ਮੰਦਿਰ ਕਿਹੜੇ ਪਾਸੇ ਸੀ?
ਮੰਦਰ ਇੱਕ ਆ ਪਾਸ ਇਹਦੇ ਪਰਲੇ ਪਾਸੇ ਪਰਲੇ ਪਾਸੇ ਹੀ ਦੇ ਹਾਂ। ਹਾਂਜੀ ਤੇ ਇੱਕ ਉਹ ਸਹੀ ਜਿੱਥੇ ਨਾਈ ਰਹਿੰਦੇ ਨੇ। ਅੱਛਾ ਅੱਛਾ ਠੀਕ ਹੋ ਗਿਆ ਡਾਕਟਰ ਸਾਹਿਬ? ਠੀਕ ਹੋ ਗਿਆ ਇਸ ਜਗ੍ਹਾ ਤੇ ਹਾਂ ਠੀਕ ਹੈ ਇਹ ਜੰਡਿਆਲਾ ਪਿੰਡ ਦਾ ਉਹ ਗਵਰਨਮੈਂਟ ਸਕੂਲ ਕਿ ਜਿਹੜਾ 1875 ਵਿੱਚ ਕਾਇਮ ਹੋਇਆ ਔਰ 1966 ਵਿੱਚ ਇਹਨੂੰ ਮਿਡਲ ਦਾ ਦਰਜਾ ਦੇ ਦਿੱਤਾ ਗਿਆ। ਗਵਰਨਮੈਂਟ ਬॉयਜ਼ ਐਲੀਮੈਂਟਰੀ ਸਕੂਲ ਜੰਡਿਆਲਾ। ਦੇਖੋ ਕਿੱਥੇ ਬੋਰਡ ਦਾ ਦਰਖਤ ਸੀ? ਬਹੁਤ ਸਾਹਮਣੇ ਅਜੀ ਕਰਤਾ ਇਸ ਜਗ੍ਹਾ ਤੇ ਇੱਕ ਬੋਰਡ ਦਾ ਦਰਖਤ ਸੀ ਬੈਠਕ ਵੀ ਨਾਲ ਹੀ ਇੱਥੇ ਨਜ਼ਦੀਕ ਹੀ ਬੈਠਕ ਉਹਨਾਂ ਦੀ ਹੈ ਤੇ ਬੈਠਕ ਦੇ ਬਿਲਕੁਲ ਨਾਲ ਹੀ ਅੱਗੇ ਸਾਹਮਣੇ ਬੋਰਡ ਦਾ ਦਰਖਤ ਸੀ। ਵੱਡੀਆਂ ਸ਼ਾਖਾਂ ਸਾਡੀਆਂ? ਆਹੋ ਬੜੀ ਵੱਡੀ ਅੱਛਾ ਠੀਕ ਹੈ। ਕਰਦੀਆਂ ਤੇ ਸਭ ਕੁਝ ਅੱਛਾ ਬਜ਼ੁਰਗੋ ਇਹ ਤੁਸੀਂ ਇਹਦੇ ਬਾਰੇ 'ਚ ਕੀ ਦੱਸ ਰਹੇ ਹੋ ਸਾਨੂੰ ਇਸ ਬੰਨ ਦੇ ਬਾਰੇ 'ਚ? ਇਹ ਦਿਆਲ ਸਿੰਘ ਨੇ ਬੰਨ ਬਣਾਇਆ ਸੀ, ਪਾਣੀ ਆਉਂਦਾ ਸੀ ਦੇਰ ਦਾ ਅੱਛਾ ਸੈਂਟਰ ਦਾ ਬਸੰਤਰ ਦਾ ਤੇ ਉਹਨੇ ਬਣਾਇਆ ਸੀ ਆਪਣੇ ਪਿੰਡ ਦੀ ਸੇਫ ਸਾਈਡ ਵਾਸਤੇ ਕਿ ਮੇਰੇ ਪਿੰਡ ਨੂੰ ਪਾਣੀ ਨਾ ਜਾਏ। ਪਾਣੀ ਨਾਲ ਠੀਕ ਹੈ ਤੇ ਉਸ ਵਕਤ ਕਾਫੀ ਮੁਸ਼ਕਲ ਨਾਲ ਬਣਿਆ ਹੈਗਾ। ਕਦ ਨਾਲ ਬਣਾਇਆ ਸੀ ਇਹ ਨਾ ਖੋਤੀਆਂ ਤੇ ਮੈਂ ਨੌਰਾ ਪਰਾ ਬੰਦਿਆਂ ਲਾ ਕੇ ਬਣਾਇਆ ਤਾ। ਅੱਛਾ ਮਸ਼ੀਨ ਨਾਲ ਨਹੀਂ ਬਣਿਆ? ਨਹੀਂ ਉਦੋਂ ਮਸ਼ੀਨ ਕਿੱਥੇ। ਦੋਸਤੋ ਇਸ ਵਕਤ ਅਸੀਂ ਖੜੇ ਹਾਂ ਮੰਗਵਾਲ ਪਿੰਡ ਦੇ ਬਿਲਕੁਲ ਸਾਹਮਣੇ ਔਰ ਇਹ ਤੁਸੀਂ ਆਪਣੀ ਸਕਰੀਨ ਤੇ ਵਿਊ ਮੁਲਾਜ਼ਾ ਫਰਮਾ ਰਹੇ ਹੋ। ਇਹ ਸਾਹਮਣੇ ਜਿਹੜਾ ਇਹ ਰਿਆਸਤ ਜੰਮੂ ਕਸ਼ਮੀਰ ਦੀਆਂ ਪਹਾੜੀਆਂ ਨੇ ਤੇ ਇਹ ਜਿਹੜੇ ਦਰਖਤ ਨਜ਼ਰ ਆ ਰਹੇ ਨੇ ਨਾਲਾ ਬਸੰਤਰ ਨੂੰ ਪਾਕਿਸਤਾਨ ਦੇ ਵਿੱਚ ਡੇਕ ਕਿਹਾ ਜਾਂਦਾ ਹੈ ਔਰ ਇੰਡੀਆ ਦੇ ਵਿੱਚ ਨਾਲਾ ਬਸੰਤਰ ਕਿਹਾ ਜਾਂਦਾ ਹੈ। ਤੇ ਇਹ ਜਿਹੜੇ ਦਰਖਤ ਨਜ਼ਰ ਆ ਰਹੇ ਨੇ ਇਹਦੇ ਨਾਲ ਹੀ ਇੱਕ ਮਲਹਕਾ ਜੰਗਲ ਹੈ। ਬਜ਼ੁਰਗੋ ਦਿਆਲ ਸਿੰਘ ਜ਼ੈਲਦਾਰ ਦੀ ਜਿਹੜੀ ਫੈਮਿਲੀ ਹੈ ਉਹਦੀ ਇੱਕ ਔਲਾਦ ਜਿਹੜੀ ਹੈ ਉਹ ਤੁਹਾਡੀ ਗੱਲਬਾਤ ਸੁਣ ਰਹੀ ਹੈ। ਤੁਸੀਂ ਉਹਨਾਂ ਨਾਲ ਵਕਤ ਗੁਜ਼ਾਰਿਆ ਦਾ? ਕਰਤਾਰਾ ਹਾਂਜੀ ਹਾਂਜੀ ਪੂਰੋ ਨਿਹਾਲ ਠੀਕ ਹੈ। ਇਹ ਤਿੰਨ ਬੰਦੇ ਨੇ ਜਿਹੜੇ ਇਹਨਾਂ ਨੂੰ ਮੈਂ ਜਾਣਦਾ। ਇਹਨਾਂ ਨਾਲ ਤੁਸੀਂ ਖੇਲਦੇ ਰਹੇ ਹੋ ਹਾਂ ਤੇ ਆਪਣਾ ਨਾਮ ਤੁਹਾਡਾ ਇਬਰਾਹੀਮ ਹੈ? ਇਬਰਾਹਿਮ ਪਿੰਡ ਤੁਹਾਡਾ ਮੰਗਵਾਲ ਹੈ? ਮੰਗਵਾਲ। ਠੀਕ ਹੈ। ਨਿਆਜ਼ ਅਲੀ ਦਾ ਭਰਾ। ਨਿਆਜ਼ ਅਲੀ ਦਾ ਭਰਾ ਠੀਕ ਹੋ ਗਿਆ। ਤੇ ਬਜ਼ੁਰਗੋ ਉਹਨਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਉਹਨਾਂ ਨਾਲ ਦੁਆ ਸਲਾਮ ਉਹਨਾਂ ਨੂੰ ਪੁੱਛਣਾ ਚਾਹੁੰਦੇ ਹਾਂ ਤੁਹਾਡੇ ਬੱਚਿਆਂ ਦਾ ਕੀ ਹਾਲ ਹੈ, ਤੁਹਾਡਾ ਕੀ ਹਾਲ ਹੀ ਲਾ। ਚੰਗਾ ਵਕਤ ਗੁਜ਼ਰਿਆ ਦਾ ਨਾ? ਸਾਡਾ ਉਹਨਾਂ ਦਾ ਚੰਗਾ ਟਾਈਮ ਗੁਜ਼ਰਿਆ। ਜ਼ਬਰਦਸਤ। ਅੱਲਾ ਖੁਸ਼ ਰੱਖੇ ਤੁਹਾਨੂੰ। ਬਹੁਤ ਸ਼ੁਕਰੀਆ ਜੀ। ਅੱਲਾ ਪਾਕ ਤੁਹਾਨੂੰ ਸਿਹਤ ਦੇ। ਤੁਸੀਂ ਆਪਣਾ ਇੰਨਾ ਟਾਈਮ ਕੱਢਿਆ। ਬਹੁਤ ਸ਼ੁਕਰੀਆ ਮਿਹਰਬਾਨੀ।